ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 6 ਅਕਤੂਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਗੈਰ ਅਸਲੀਅਤ, ਸੁਨਹਿਰੀ ਮਤਨ, ਜ਼ਬੂਰ। ਮੈਂ ਤੇਰੇ ਸਾਰੇ ਕਾਨੂੰਨਾਂ ਨੂੰ ਸੱਚੇ ਮੰਨਦਾ ਵਾਂ ਤੇ ਹਰ ਝੂਠੀ ਰਾਹ ਤੋਂ ਮੈਨੂੰ ਨਫ਼ਰਤ ਹੈ। ਜਵਾਬੀ ਪੜ੍ਹਾਈ ਕੁਲਸੀਓਂ। ਇਸ ਲਈ ਜਦੋਂ ਤੁਸੀਂ ਮਸੀਹ ਦੇ ਨਾਲ ਜਵਾਏ ਗਏ ਤੇ ਅਗਲੇ ਜਹਾਨ ਦੀਆਂ ਛਾਵਾਂ ਨੂੰ ਲੱਭਦੇ ਰਹੋ, ਜਿੱਥੇ ਮਸੀਹ ਮੌਜੂਦ ਹੈ ਤੇ ਰੱਬ ਦੇ ਸੱਜੇ ਪਾਸੇ ਬੈਠਾ ਹੈ। ਅਗਲੇ ਜਹਾਨ ਦੀਆਂ ਛਾਵਾਂ ਦੇ ਖਿਆਲ ਵਿੱਚ ਰਵੋ, ਨਾ ਪਈ ਧਰਤੀ ਦੀਆਂ ਛਾਵਾਂ ਦੇ। ਤੇ ਜਿਵੇਂ ਤੁਸੀਂ ਮਸੀਹ ਯਿਸੂ ਖੁਦਾਵੰਦ ਨੂੰ ਕਬੂਲ ਕੀਤਾ, ਉਸੇ ਤਰ੍ਹਾਂ ਉਹਦੇ ਵਿੱਚ ਟੁਰਦੇ ਰਹੋ ਤੇ ਉਹਦੇ ਵਿੱਚ ਜੜ ਫੜਦੇ ਤੇ ਤਾਮੀਰ ਹੁੰਦੇ ਜਾਓ। ਤੇ ਜਿਵੇਂ ਤੁਸੀਂ ਤਾਲੀਮ ਪਾਈ, ਉਸੇ ਤਰ੍ਹਾਂ ਈਮਾਨ ਵਿੱਚ ਮਜ਼ਬੂਤ ਰਵੋ ਤੇ ਖੂਬ ਸ਼ੁਕਰਗੁਜ਼ਾਰੀ ਕਰਿਆ ਕਰੋ। ਖਬਰਦਾਰ, ਕੋਈ ਤੁਹਾਨੂੰ ਉਸ ਫਲਸਫੀ ਤੇ ਲਾ ਹਾਸਲ ਫਰੇਬ ਦਾ ਸ਼ਿਕਾਰ ਨਾ ਕਰ ਲਏ, ਜਿਹੜਾ ਇਨਸਾਨਾਂ ਦੀ ਰਵਾਇਤ ਤੇ ਦੁਨਿਆਵੀ ਸ਼ੁਰੂ ਦੀਆਂ ਗੱਲਾਂ ਦੇ ਮੁਆਫਿਕ ਨੇ, ਨਾ ਪਈ ਮਸੀਹ ਦੇ ਮੁਆਫਿਕ। ਕਿਉਂ ਜੇ ਅਲੂਹੀਅਤ ਦੀ ਸਾਰੀ ਮਾਮੂਰੀ ਉਹਦੇ ਵਿੱਚ ਹੀ ਮੁਜੱਸਮ ਹੋ ਕੇ ਰਹਿੰਦੀ ਏ ਤੇ ਤੁਸੀਂ ਉਹਦੇ ਵਿੱਚ ਮਾਮੂਰ ਹੋ ਗਏ ਹੋ, ਜਿਹੜਾ ਸਾਰੀ ਹਕੂਮਤ ਤੇ ਇਖਤਿਆਰ ਦਾ ਸਿਰ ਏ। ਦਰਸੀ ਆਵਾਜ਼ ਬਾਈਬਲ ਵਿੱਚੋਂ ਪਦਾਇਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ ਤੇ ਧਰਤੀ ਵੀਰਾਨ ਤੇ ਸੁਨਸਾਨ ਸੀ ਤੇ ਗਹਿਰਾਓ ਉੱਤੇ ਹਨੇਰਾ ਸੀ ਤੇ ਰੱਬ ਦੀ ਰੂਹ ਪਾਣੀਆਂ ਉੱਤੇ ਜੁੰਬਸ਼ ਕਰਦੀ ਸੀ। ਤੇ ਰੱਬ ਨੇ ਆਖਿਆ ਭਈ ਲੋ ਹੋ ਜਾਵੇ, ਤੇ ਲੋ ਹੋ ਗਈ। ਤੇ ਰੱਬ ਨੇ ਆਖਿਆ ਭਈ ਲੋ ਚੰਗੀ ਏ, ਤੇ ਰੱਬ ਨੇ ਲੋ ਨੂੰ ਹਨੇਰੇ ਤੋਂ ਵੱਖ ਕੀਤਾ। ਤੇ ਰੱਬ ਨੇ ਆਖਿਆ ਭਈ ਪਾਣੀਆਂ ਦੇ ਵਿਚਕਾਰ ਫਜ਼ਾ ਹੋਵੇ, ਤਾਂ ਜੋ ਪਾਣੀ ਪਾਣੀ ਤੋਂ ਵੱਖ ਹੋ ਜਾਵੇ। ਤੇ ਰੱਬ ਨੇ ਫਜ਼ਾ ਨੂੰ ਅਸਮਾਨ ਆਖਿਆ, ਤੇ ਸ਼ਾਮ ਹੋਈ ਤੇ ਸਵੇਰ ਹੋਈ, ਇੰਜ ਦੂਜਾ ਦਿਨ ਹੋਇਆ। ਤੇ ਰੱਬ ਨੇ ਆਖਿਆ ਭਈ ਅਸਮਾਨ ਉੱਤੇ ਨਈਰ ਹੋਣ, ਭਈ ਦਿਨ ਤੇ ਰਾਤ ਨੂੰ ਵੱਖ ਕਰਨ, ਤੇ ਉਹ ਫਲਕ ਉੱਤੇ ਲੋਵਾਂ ਲਈ ਹੋਣ, ਭਈ ਧਰਤੀ ਉੱਤੇ ਲੋ ਕਰਨ, ਤੇ ਇੰਜ ਹੀ ਹੋਇਆ। ਯਰਮੀਆ। ਐ ਇਸਰਾਈਲ ਦੇ ਘਰਾਨੇ, ਉਹ ਕਲਾਮ ਜਿਹੜਾ ਖੁਦਾਵੰਦ ਤੁਹਾਡੇ ਨਾਲ ਕਰਦਾ ਏ, ਸੁਣੋ। ਖੁਦਾਵੰਦ ਇੰਜ ਆਖਦਾ ਏ ਭਈ ਤੁਸੀਂ ਦੂਜੀਆਂ ਕੌਮਾਂ ਦੀ ਰਵਸ਼ ਨਾ ਸਿੱਖੋ ਤੇ ਅਸਮਾਨ ਦੀਆਂ ਨਿਸ਼ਾਨੀਆਂ ਤੋਂ ਡਰੋ ਨਾ, ਹਾਲਾਂਕਿ ਦੂਜੀਆਂ ਕੌਮਾਂ ਉਹਨਾਂ ਤੋਂ ਡਰਦੀਆਂ ਨੇ, ਕਿਉਂ ਜੇ ਉਹਨਾਂ ਦੇ ਆਇਨ ਝੂਠ ਨੇ। ਪਰ ਖੁਦਾਵੰਦ ਸੱਚਾ ਰੱਬ ਏ, ਉਹ ਜਿਉਂਦਾ ਰੱਬ ਤੇ ਅਬਦੀ ਬਾਦਸ਼ਾਹ ਏ। ਉਹਨੇ ਹੀ ਆਪਣੀ ਕੁਦਰਤ ਨਾਲ ਧਰਤੀ ਨੂੰ ਬਣਾਇਆ, ਉਹਨੇ ਹੀ ਆਪਣੀ ਹਿਕਮਤ ਨਾਲ ਜਿੰਦ ਨੂੰ ਕਾਇਮ ਕੀਤਾ ਤੇ ਸਿਆਣ ਨਾਲ ਅਸਮਾਨ ਨੂੰ ਤਾਨਿਆ। ਅਮਸਾਲ। ਧੰਨ ਏ ਉਹ ਬੰਦਾ ਜਿਹੜਾ ਹਿਕਮਤ ਨੂੰ ਪਾਉਂਦਾ ਏ ਤੇ ਉਹ ਜਿਹੜਾ ਫਹਿਮ ਹਾਸਲ ਕਰਦਾ ਏ। ਐ ਮੇਰੇ ਪੁੱਤਰ, ਸਿਆਣ ਤੇ ਤਮੀਜ਼ ਦੀ ਹਿਫਾਜ਼ਤ ਕਰ, ਉਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਪਰੇ ਨਾ ਹੋਣ ਦੇ। ਇਸ ਤਰ੍ਹਾਂ ਉਹ ਤੇਰੀ ਜਾਨ ਦੀ ਹਯਾਤੀ ਤੇ ਤੇਰੇ ਗੱਲੇ ਦੀ ਜ਼ੀਨਤ ਹੋਣਗੀਆਂ। ਫਿਰ ਤੂੰ ਬਗੈਰ ਖਟਕੇ ਆਪਣੀ ਰਾਹ ਉੱਤੇ ਟੁਰੇਂਗਾ ਤੇ ਤੇਰੇ ਪੈਰਾਂ ਨੂੰ ਠੇਡਾ ਨਾ ਲੱਗੇਗਾ। ਮੱਤੀ। ਉਸੇ ਦਿਨ ਯਿਸੂ ਘਰੋਂ ਨਿਕਲ ਕੇ ਝੀਲ ਦੇ ਕੰਢੇ ਉੱਤੇ ਜਾ ਬੈਠਿਆ ਤੇ ਉਹਦੇ ਕੋਲ ਐਡਾ ਵੱਡਾ ਜੱਥਾ ਇਕੱਠਾ ਹੋ ਗਿਆ ਭਈ ਉਹ ਕਸ਼ਤੀ ਉੱਤੇ ਚੜ੍ਹ ਬੈਠਿਆ ਤੇ ਸਾਰਾ ਜੱਥਾ ਕੰਢੇ ਉੱਤੇ ਖੜਾ ਰਿਹਾ। ਤੇ ਉਹਨੇ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਤਮਸੀਲਾਂ ਵਿੱਚ ਕੀਤੀਆਂ। ਫਿਰ ਅਸਮਾਨ ਦੀ ਬਾਦਸ਼ਾਹੀ ਉਸ ਵੱਡੇ ਜਾਲ ਵਾਂਗਰ ਏ ਜਿਹੜਾ ਦਰਿਆ ਵਿੱਚ ਸੁੱਟਿਆ ਗਿਆ ਤੇ ਉਹਨੇ ਹਰ ਤਰ੍ਹਾਂ ਦੀਆਂ ਮੱਛੀਆਂ ਖਿੱਚ ਲਈਆਂ। ਤੇ ਜਦੋਂ ਉਹ ਭਰ ਗਿਆ ਤੇ ਉਹਨੂੰ ਕੰਢੇ ਉੱਤੇ ਖਿੱਚ ਲਿਆਏ ਤੇ ਬੈਠ ਕੇ ਚੰਗੀਆਂ ਚੰਗੀਆਂ ਤੇ ਭਾਂਡਿਆਂ ਵਿੱਚ ਜਮ੍ਹਾਂ ਕਰ ਲਈਆਂ ਤੇ ਜਿਹੜੀਆਂ ਖਰਾਬ ਸੀ ਉਹ ਸੁੱਟ ਦਿੱਤੀਆਂ। ਮੱਤੀ। ਇਸ ਲਈ ਜੋ ਕੁਝ ਤੁਸੀਂ ਚਾਹੁੰਦੇ ਹੋ ਭਈ ਲੋਕੀ ਤੁਹਾਡੇ ਨਾਲ ਕਰਨ, ਉਹੀ ਤੁਸੀਂ ਉਹਨਾਂ ਦੇ ਨਾਲ ਕਰੋ, ਕਿਉਂ ਜੇ ਤੌਰਾਤ ਤੇ ਨਬੀਆਂ ਦੀ ਤਾਲੀਮ ਇਹੀ ਏ। ਤੰਗ ਬੂਹੇ ਵਿੱਚੋਂ ਦਾਖਲ ਹੋਵੋ, ਕਿਉਂ ਜੇ ਉਹ ਬੂਹਾ ਚੌੜਾ ਏ ਤੇ ਉਹ ਰਾਹ ਖੁੱਲ੍ਹੀ ਏ ਜਿਹੜੀ ਹਲਾਕਤ ਤਿਕਰ ਲੈ ਜਾਂਦੀ ਏ, ਤੇ ਉਹਦੇ ਵਿੱਚੋਂ ਲੰਘਣ ਵਾਲੇ ਬਹੁਤ ਨੇ। ਕਿਉਂ ਜੇ ਉਹ ਬੂਹਾ ਤੰਗ ਏ ਤੇ ਉਹ ਰਾਹ ਸੁੱਕੀ ਏ ਜਿਹੜੀ ਹਯਾਤੀ ਤਿਕਰ ਅਪਣਾਉਂਦੀ ਏ, ਤੇ ਉਹਦੇ ਚਾਹਣ ਵਾਲੇ ਥੋੜੇ ਨੇ। ਝੂਠੇ ਨਬੀਆਂ ਤੋਂ ਖਬਰਦਾਰ ਰਵੋ, ਜਿਹੜੇ ਤੁਹਾਡੇ ਕੋਲ ਭੇਡਾਂ ਦੇ ਰੂਪ ਵਿੱਚ ਆਉਂਦੇ ਨੇ,
ਪਰ ਉਹ ਅੰਦਰੋਂ ਫਾੜਨ ਵਾਲੇ ਭੇੜੀਏ ਨੇ। ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਪਛਾਣ ਲਵੋਗੇ। ਕੀ ਝਾੜੀਆਂ ਤੋਂ ਅੰਗੂਰ ਤੇ ਕੰਡਿਆਂ ਤੋਂ ਅੰਜੀਰ ਤੋੜ ਸਕਦੇ ਹਾਂ? ਇਸ ਤਰ੍ਹਾਂ ਇੱਕ ਚੰਗਾ ਰੁੱਖ ਚੰਗਾ ਫਲ ਲਿਆਉਂਦਾ ਏ ਤੇ ਮਾੜਾ ਰੁੱਖ ਮਾੜਾ ਫਲ ਲਿਆਉਂਦਾ ਏ। ਚੰਗਾ ਰੁੱਖ ਮਾੜਾ ਫਲ ਨਹੀਂ ਲਿਆ ਸਕਦਾ, ਨਾ ਮਾੜਾ ਰੁੱਖ ਚੰਗਾ ਫਲ ਲਿਆ ਸਕਦਾ ਏ। ਜਿਹੜਾ ਰੁੱਖ ਚੰਗਾ ਫਲ ਨਹੀਂ ਲਿਆਉਂਦਾ ਉਹ ਵੱਢਿਆ ਤੇ ਅੱਗ ਵਿੱਚ ਸੁੱਟਿਆ ਜਾਂਦਾ ਏ। ਇਸ ਲਈ ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਪਛਾਣ ਲਵੋਗੇ। ਮੱਤੀ। ਉਸ ਵੇਲੇ ਫਰੀਸੀਆਂ ਨੇ ਜਾ ਕੇ ਸਲਾਹ ਕੀਤੀ ਵੀ ਉਹਨੂੰ ਕਿਵੇਂ ਗੱਲਾਂ ਵਿੱਚ ਫਸਾਉਣ। ਇਸ ਲਈ ਉਹਨਾਂ ਨੇ ਆਪਣੇ ਚੇਲਿਆਂ ਨੂੰ ਹੈਰੋਦੀਆਂ ਦੇ ਨਾਲ ਉਹਦੇ ਕੋਲ ਘੱਲਿਆ ਤੇ ਉਹਨਾਂ ਨੇ ਆਖਿਆ, ਐ ਉਸਤਾਦ, ਅਸੀਂ ਜਾਣਦੇ ਹਾਂ ਵੀ ਤੂੰ ਸੱਚਾ ਹੈ ਤੇ ਸੱਚਾਈ ਨਾਲ ਰੱਬ ਦੀ ਰਾਹ ਦੀ ਤਾਲੀਮ ਦੇਣਾ ਹੈ ਤੇ ਕਿਸੇ ਦੀ ਪਰਵਾਹ ਨਹੀਂ ਕਰਦਾ, ਕਿਉਂ ਜੇ ਤੂੰ ਕਿਸੇ ਬੰਦੇ ਦਾ ਤਰਫਦਾਰ ਨਹੀਂ ਹੈ। ਇਸ ਲਈ ਸਾਨੂੰ ਦੱਸ, ਤੂੰ ਕੀ ਸਮਝਦਾ ਹੈ? ਯਿਸੂ ਨੇ ਉਹਨਾਂ ਦੀ ਸ਼ਰਾਰਤ ਜਾਣ ਕੇ ਆਖਿਆ, ਐ ਰਿਆਕਾਰੋ, ਮੈਨੂੰ ਕਿਉਂ ਅਜ਼ਮਾਉਂਦੇ ਹੋ? ਜਿਜ਼ੀਏ ਦਾ ਸਿੱਕਾ ਮੈਨੂੰ ਵਿਖਾਓ। ਉਹ ਇੱਕ ਦਿਨਾਰ ਉਹਦੇ ਕੋਲ ਲਿਆਏ। ਉਹਨੇ ਉਹਨਾਂ ਨੂੰ ਆਖਿਆ, ਇਹ ਸ਼ਕਲ ਤੇ ਨਾਂ ਕਿਹਦਾ ਏ? ਉਹਨਾਂ ਨੇ ਉਹਨੂੰ ਆਖਿਆ, ਕੈਸਰ ਦਾ। ਇਹਦੇ ਉੱਤੇ ਉਹਨੇ ਉਹਨਾਂ ਨੂੰ ਆਖਿਆ, ਜਿਹੜਾ ਕੈਸਰ ਦਾ ਏ ਕੈਸਰ ਨੂੰ, ਤੇ ਜਿਹੜਾ ਰੱਬ ਦਾ ਏ ਰੱਬ ਨੂੰ ਦਿਓ। ਉਹ ਇਹ ਸੁਣ ਕੇ ਹੈਰਾਨ ਹੋਏ ਤੇ ਉਹਨੂੰ ਛੱਡ ਕੇ ਟੁਰ ਗਏ। ਯੂਹੰਨਾ। ਐ ਪਿਆਰਿਓ, ਹਰ ਇੱਕ ਰੂਹ ਦਾ ਯਕੀਨ ਨਾ ਕਰੋ, ਬਲਕਿ ਰੂਹਾਂ ਨੂੰ ਅਜ਼ਮਾਓ ਭਈ ਉਹ ਰੱਬ ਵੱਲੋਂ ਹੈ ਨੇ ਜਾਂ ਨਹੀਂ, ਕਿਉਂ ਜੇ ਬਹੁਤ ਸਾਰੇ ਝੂਠੇ ਨਬੀ ਜੱਗ ਵਿੱਚ ਨਿਕਲ ਖਲੋਤੇ ਨੇ। ਰੱਬ ਦੇ ਰੂਹ ਨੂੰ ਤੁਸੀਂ ਇੰਝ ਪਛਾਣ ਸਕਦੇ ਹੋ ਭਈ ਜਿਹੜੀ ਰੂਹ ਮੰਨ ਲਵੇ ਭਈ ਯਿਸੂ ਮਸੀਹ ਮੁਜੱਸਮ ਹੋ ਕੇ ਆਇਆ ਏ, ਉਹ ਰੱਬ ਵੱਲੋਂ ਏ, ਤੇ ਜਿਹੜੀ ਰੂਹ ਯਿਸੂ ਨੂੰ ਨਾ ਮੰਨੇ ਉਹ ਰੱਬ ਵੱਲੋਂ ਨਹੀਂ। ਤੇ ਇਹੀ ਮਸੀਹ ਦੀ ਮੁਖਾਲਫਤ ਵਾਲੀ ਰੂਹ ਏ, ਜਿਹਦੀ ਖਬਰ ਤੁਸੀਂ ਸੁਣ ਲਈ ਏ ਭਈ ਉਹ ਆਉਣ ਵਾਲੀ ਏ, ਬਲਕਿ ਹੁਣ ਵੀ ਜੱਗ ਵਿੱਚ ਮੌਜੂਦ ਏ। ਐ ਬਾਲੋ, ਤੁਸੀਂ ਰੱਬ ਵਿੱਚੋਂ ਹੋ ਤੇ ਉਹਨਾਂ ਉੱਤੇ ਗਾਲਬ ਆਏ ਹੋ, ਕਿਉਂ ਜੇ ਜਿਹੜਾ ਤੁਹਾਡੇ ਵਿੱਚ ਏ ਉਹ ਉਹਦੇ ਤੋਂ ਵੱਡਾ ਏ ਜਿਹੜਾ ਜੱਗ ਵਿੱਚ ਏ। ਉਹ ਜੱਗ ਵਿੱਚੋਂ ਨੇ, ਇਸ ਲਈ ਜੱਗ ਵਰਗੀ ਇਹ ਆਖਦੇ ਨੇ ਤੇ ਜੱਗ ਉਹਨਾਂ ਦੀ ਸੁਣਦਾ ਏ। ਅਸੀਂ ਰੱਬ ਤੋਂ ਹਾਂ, ਜਿਹੜਾ ਰੱਬ ਨੂੰ ਜਾਣਦਾ ਏ ਉਹ ਸਾਡੀ ਸੁਣਦਾ ਏ, ਜਿਹੜਾ ਉੱਤੋਂ ਨਹੀਂ ਉਹ ਸਾਡੀ ਨਹੀਂ ਸੁਣਦਾ। ਇਹਦੇ ਨਾਲ ਅਸੀਂ ਸੱਚਾਈ ਦੀ ਰੂਹ ਤੇ ਗੁੰਮਰਾਹੀ ਦੀ ਰੂਹ ਨੂੰ ਪਛਾਣ ਲੈਂਦੇ ਹਾਂ। ਜ਼ਬੂਰ। ਆਪਣੀ ਲੋਹ ਤੇ ਆਪਣੀ ਸੱਚਾਈ ਨੂੰ ਘੱਲ, ਉਹੀ ਮੇਰੀ ਰਾਹਬਰੀ ਕਰਨ। ਉਹ ਮੈਨੂੰ ਤੇਰੇ ਪਾਕ ਪਹਾੜ ਤੇ ਤੇਰੇ ਮਸਕਨਾਂ ਤਿੱਕਰ ਅਪਣਾਉਣ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸੱਚਾਈ ਤੇ ਪਿਆਰ ਸਮਝ ਨੂੰ ਰੌਸ਼ਨ ਕਰਦੇ ਨੇ, ਜਿਹਦੀ ਲੋਅ ਦੇ ਪਾਰੋਂ ਅਸੀਂ ਰੌਸ਼ਨੀ ਨੂੰ ਵੇਖਾਂਗੇ, ਤੇ ਇਹ ਰੌਸ਼ਨੀ ਉਹਨਾਂ ਸਾਰਿਆਂ ਦੇ ਰਾਹੀਂ ਰੂਹਾਨੀ ਤੌਰ ਤੇ ਮਨਕਸ ਹੁੰਦੀ ਏ ਜਿਹੜੇ ਲੋਅ ਵਿੱਚ ਟੁਰਦੇ ਨੇ ਤੇ ਇੱਕ ਝੂਠੇ ਮਾਦੀ ਫਹਿਮ ਤੋਂ ਦੂਰ ਹੁੰਦੇ ਨੇ। ਮਸੀਹਤ ਦੀ ਸਾਇੰਸ ਤੂੜੀ ਨੂੰ ਕਣਕ ਤੋਂ ਵੱਖ ਕਰਨ ਲਈ ਹੱਥ ਵਿੱਚ ਪੱਖਾ ਲੈ ਕੇ ਆਉਂਦੀ ਏ। ਸਾਇੰਸ ਰੱਬ ਨੂੰ ਠੀਕ ਵਾਜ਼ਾ ਕਰੇਗੀ ਤੇ ਮਸੀਹਤ ਇਸ ਵਜ਼ਾਹਤ ਨੂੰ ਇਹਦੇ ਇਲਾਹੀ ਅਸੂਲ ਨੂੰ ਜ਼ਾਹਿਰ ਕਰੇਗੀ ਜਿਹੜਾ ਇਨਸਾਨ ਨੂੰ ਬਦਨੀ, ਇਖਲਾਕੀ ਤੇ ਰੂਹਾਨੀ ਤੌਰ ਤੇ ਚੰਗਾ ਬਣਾ ਰਿਹਾ ਹੁੰਦਾ ਏ। ਪਰਸਤਾਰ। ਅਫਸਾਨੇ ਨੂੰ ਅਸਲੀਅਤ ਤੋਂ ਵੱਖ ਕਰਨ ਵਾਲਾ ਉਹ ਜਿਹੜਾ ਖਿਆਲਾਂ ਨੂੰ ਅਮਲ ਵਿੱਚ ਬਦਲਦਾ ਏ। ਅਸਮਾਨ। ਰੂਹਾਨੀ ਸਮਝ, ਸੱਚਾਈ ਤੇ ਗਲਤੀ ਦੇ ਵਿਚਕਾਰ, ਰੂਹ ਤੇ ਨਾਮ ਨਿਹਾਦ ਮਾਦੇ ਦੇ ਵਿਚਕਾਰ ਹੱਦਬੰਦੀ ਦੀ ਇੱਕ ਸਾਇੰਸੀ ਲਕੀਰ। ਕਿਉਂ ਜੇ ਸੱਚਾਈ ਲਾਮਤਨਾਹੀ ਏ, ਇਸ ਲਈ ਸੱਚਾਈ ਨੂੰ ਕੁਝ ਵੀ ਨਹੀਂ ਸਮਝਿਆ ਜਾਣਾ ਚਾਹੀਦਾ ਹੈ। ਕਿਉਂ ਜੇ ਸੱਚਾਈ ਚੰਗਿਆਈ ਵਿੱਚ ਕਾਦਰ ਮੁਤਲਕ ਏ ਤੇ ਗਲਤੀ ਜਿਹੜੀ ਸੱਚਾਈ ਦੀ ਮੁਖਾਲਫ ਏ ਉਹਦੇ ਵਿੱਚ ਕੋਈ ਤਾਕਤ ਨਹੀਂ ਏ, ਪਰ ਬੁਰਾਈ ਕੁਝ ਨਾ ਹੋਣ ਦੇ ਬਰਾਬਰ ਏ। ਬਹੁਤ ਵੱਡੀ ਗਲਤੀ ਬਹੁਤ ਉੱਚੀ ਚੰਗਿਆਈ ਦੀ ਜਾਲੀ ਮੁਖਾਲਫ ਏ। ਸਾਇੰਸ ਤੋਂ ਜੰਮਣ ਵਾਲਾ ਇਤਮਾਦ ਇਸ ਅਸਲੀਅਤ ਵਿੱਚ ਲੁਕਿਆ ਏ ਵੀ ਸੱਚਾਈ ਅਸਲੀ ਏ ਤੇ ਗਲਤੀ ਗੈਰ ਅਸਲੀ। ਗਲਤੀ ਸੱਚਾਈ ਦੇ ਸਾਹਮਣੇ ਡਰਪੋਕ ਏ। ਇਸ ਲਈ ਸਾਇੰਸ ਇਹਦੇ ਉੱਤੇ ਜ਼ੋਰ ਦਿੰਦੀ ਏ ਵੀ ਵੇਲਾ ਇਹ ਸਭ ਕੁਝ ਸਾਬਤ ਕਰੇਗਾ ਸੱਚਾਈ ਤੇ ਗਲਤੀ ਦੋਵੇਂ ਇਨਸਾਨ ਦੀ ਸੋਚ ਤੋਂ ਕਿਤੇ ਬਹੁਤੇ ਨੇੜੇ ਹੋਏ ਨੇ, ਤੇ ਸੱਚਾਈ ਫੇਰ ਵੀ ਵਾਜ਼ਿਹਤਰ ਹੁੰਦੀ ਜਾਵੇਗੀ ਕਿਉਂ ਜੇ ਗਲਤੀ ਆਪਣੇ ਆਪ ਨੂੰ ਬਰਬਾਦ ਕਰਨ ਵਾਲੀ ਏ। ਸਾਇੰਸ ਦੇ ਪਾਰੋਂ ਫਾਨੀ ਸਿਆਣ ਦੇ ਦਾਅਵਿਆਂ ਦੀ ਬਰਬਾਦੀ ਪੂਰੇ ਇਨਸਾਨੀ ਖਾਨਦਾਨ ਨੂੰ ਬਰਕਤ ਦਿੰਦੀ ਏ, ਜਿਹਦੇ ਪਾਰੋਂ ਇਨਸਾਨ ਪਾਪ ਤੇ ਫਾਨੀਅਤ ਤੋਂ ਫਰਾਰ ਹੋ ਸਕਦਾ ਏ। ਫੇਰ ਵੀ ਸ਼ੁਰੂ ਵਾਂਗਰ
ਇਹ ਆਜ਼ਾਦੀ ਸਾਇੰਸੀ ਤੌਰ ਤੇ ਨੇਕੀ ਤੇ ਬੁਰਾਈ ਦੋਵਾਂ ਦੀ ਪਛਾਣ ਵਿੱਚ ਆਪਣੇ ਆਪ ਨੂੰ ਜ਼ਾਹਰ ਨਹੀਂ ਕਰਦੀ, ਕਿਉਂ ਜੇ ਬੁਰਾਈ ਗੈਰ ਅਸਲੀ ਏ। ਦੂਜੇ ਪਾਸੇ ਸਿਆਣ ਦੀ ਸਾਇੰਸ ਪੂਰੇ ਤੌਰ ਤੇ ਕਿਸੇ ਅਧੂਰੇ ਬੇਮਹਾਲ ਇਲਮ ਤੋਂ ਵੱਖਰੀ ਏ, ਕਿਉਂ ਜੇ ਸਿਰਫ ਚੰਗਿਆਈ ਦੇ ਮਕਸਦ ਲਈ ਕੰਮ ਕਰਦਿਆਂ ਹੋਏ ਸਿਆਣ ਦੀ ਸਾਇੰਸ ਰੱਬ ਏ ਤੇ ਇਲਾਹੀ ਅਸੂਲ ਨੂੰ ਜ਼ਾਹਿਰ ਕਰਦੀ ਏ। ਚੰਗਿਆਈ ਦੀ ਹੱਦ ਲਾਮਤਨਾਹੀ ਰੱਬ ਤੇ ਉਹਦਾ ਖਿਆਲ ਏ ਜਿਹੜਾ ਹਾਕਮ ਕੁੱਲ ਏ, ਬੁਰਾਈ ਫਰਜ਼ੀ ਝੂਠ ਏ। ਕਦੀ ਕਦੀ ਇਹ ਆਖਿਆ ਜਾਂਦਾ ਏ ਵੀ ਕ੍ਰਿਸਚਨ ਸਾਇੰਸ ਪਾਪ, ਬਿਮਾਰੀ ਤੇ ਮੌਤ ਦੇ ਅਦਮ ਦੀ ਤਾਲੀਮ ਦਿੰਦੀ ਏ ਤੇ ਫਿਰ ਸਿਖਾਉਂਦੀ ਏ ਵੀ ਕਿਵੇਂ ਇਸ ਅਦਮ ਨੂੰ ਬਚਾਇਆ ਜਾਵੇ ਤੇ ਸ਼ਿਫਾ ਦਿੱਤੀ ਜਾਵੇ। ਕਿਸੇ ਵੀ ਅਦਮ ਸ਼ੈ ਦੀ ਗੈਰ ਅਸਲੀਅਤ ਵਾਜ਼ਿਆ ਏ, ਪਰ ਸਾਨੂੰ ਇਹ ਸਮਝਣ ਦੀ ਲੋੜ ਏ ਵੀ ਗਲਤੀ ਕੁਝ ਵੀ ਨਹੀਂ ਏ ਤੇ ਇਹਦੀ ਗੈਰ ਅਸਲੀਅਤ ਮਹਿਫੂਜ਼ ਨਹੀਂ ਏ, ਪਰ ਕੁੱਲੀਅਤ ਯਾਨੀ ਸੱਚਾਈ ਦੇ ਕੁਝ ਹੋਣ ਨੂੰ ਸਾਬਤ ਕਰਨ ਲਈ ਜ਼ਾਹਰ ਹੋਣੀ ਚਾਹੀਦੀ ਏ। ਇਹ ਆਪ ਸਾਹਮਣੇ ਆਉਂਦਾ ਏ ਭਈ ਅਸੀਂ ਬਸ ਤਦ ਹੀ ਹਮਾਹੰਗ ਹੁੰਨੇ ਆ ਜਦ ਅਸੀਂ ਬਦੀ ਜਾਂ ਐਸ ਯਕੀਨ ਦਾ ਇਜ਼ਹਾਰ ਕਰਨਾ ਛੱਡ ਦਿੰਨੇ ਆ ਭਈ ਅਸੀਂ ਦੂਜਿਆਂ ਦੇ ਪਾਪਾਂ ਦੇ ਪਾਰੋਂ ਦੁੱਖ ਸਹਿਨੇ ਆ। ਗਲਤੀ ਉੱਤੇ ਘੱਟ ਭਰੋਸਾ ਗਲਤੀ ਨੂੰ ਨਿਸ਼ਟ ਕਰਦਾ ਏ ਤੇ ਸੱਚਾਈ ਦੇ ਮਾਦੀ ਫਹਿਮ ਵੱਲ ਰਹਿਨੁਮਾਈ ਦਿੰਦਾ ਏ। ਅਸੀਂ ਸਾਰੇ ਠੀਕ ਤੌਰ ਨਾਲ ਜਾਣਦੇ ਹਾਂ ਭਈ ਰੂਹ ਰੱਬ ਯਾਨੀ ਇਲਾਹੀ ਅਸੂਲ ਵੱਲੋਂ ਆਉਂਦੀ ਏ ਤੇ ਇਹਦੀ ਤਾਲੀਮ ਮਸੀਹ ਤੇ ਕ੍ਰਿਸਚਨ ਸਾਇੰਸ ਦੇ ਰਾਹੀਂ ਮਿਲਦੀ ਏ। ਜੇ ਇਸ ਸਾਇੰਸ ਨੂੰ ਚੰਗੀ ਤਰ੍ਹਾਂ ਸਿੱਖਿਆ ਤੇ ਮੁਨਾਸਬ ਤੌਰ ਤੇ ਸਮਝਿਆ ਗਿਆ ਏ ਤੇ ਅਸੀਂ ਇਹਦੇ ਤੋਂ ਕਿਤੇ ਚੰਗੇ ਤਰੀਕੇ ਨਾਲ ਸੱਚਾਈ ਨੂੰ ਜਾਣ ਸਕਦੇ ਹਾਂ, ਜਿੰਨਾ ਕੋਈ ਫਲਕੀਆਤ ਦਾ ਮਾਹਿਰ ਤਾਰਿਆਂ ਨੂੰ ਪੜ੍ਹ ਸਕਦਾ ਕਿਸੇ ਗ੍ਰਹਿਣ ਦਾ ਅੰਦਾਜ਼ਾ ਲਾ ਸਕਦਾ ਹੋਵੇ। ਇਹ ਜ਼ੇਨ ਖਾਨੀ ਗੈਬ ਬੀਨੀ ਦੇ ਬਿਲਕੁਲ ਉਲਟ ਏ। ਇਹ ਰੂਹਾਨੀ ਸਿਆਣ ਦੀ ਲੋਅ ਏ ਜਿਹੜੀ ਰੂਹ ਦੀ ਸਲਾਹੀਅਤ ਨੂੰ ਜ਼ਾਹਿਰ ਕਰਦੀ ਏ, ਨਾ ਕਿ ਮਾਦੀ ਹਿੱਸ ਦੀ। ਇਹ ਰੂਹਾਨੀ ਹਿੱਸ ਇਨਸਾਨੀ ਸਿਆਣ ਵਿੱਚ ਉਸ ਵੇਲੇ ਆਉਂਦੀ ਏ ਜਦ ਦੂਜੀ ਦੱਸੀ ਹੋਈ ਇਲਾਹੀ ਸਿਆਣ ਨੂੰ ਮੰਨ ਲੈਂਦੀ ਏ। ਕਿਸੇ ਬੰਦੇ ਨੂੰ ਚੰਗਿਆਈ ਕਰਨ ਨਾ ਕਿ ਬੁਰਾਈ ਕਰਨ ਦੇ ਕਾਬਲ ਬਣਾਉਂਦਿਆਂ ਹੋਏ ਇਸ ਤਰ੍ਹਾਂ ਦੇ ਇਲਹਾਮ ਉਹਨੂੰ ਜ਼ਾਹਰ ਕਰਦੇ ਨੇ ਜਿਹੜਾ ਹਮਾਂਗੀ ਨੂੰ ਬਣਾਉਂਦਾ ਤੇ ਹਮੇਸ਼ਾ ਕਾਇਮ ਰੱਖਦਾ ਏ। ਜਦੋਂ ਤੁਸੀਂ ਇਸ ਤਰੀਕੇ ਨਾਲ ਇਨਸਾਨੀ ਸਿਆਣ ਨੂੰ ਪੜ੍ਹਨ ਦੇ ਕਾਬਲ ਹੋ ਜਾਵੋਗੇ ਤਦ ਤੁਸੀਂ ਕਾਮਲ ਸਾਇੰਸ ਤਿੱਕਰ ਅਪੜੋਗੇ ਤੇ ਉਸ ਗਲਤੀ ਨੂੰ ਸਮਝੋਗੇ ਜਿਹਨੂੰ ਨੇਸਤ ਕਰਨਾ ਹੈ। ਅਸੀਂ ਝੂਠ ਨੂੰ ਕਬੂਲ ਕਰਨ ਨਾਲ ਨਹੀਂ ਬਲਕਿ ਰੱਦ ਕਰਨ ਨਾਲ ਸੱਚਾਈ ਵਿੱਚ ਕਾਇਮ ਰਹਿੰਦੇ ਹਾਂ। ਯਿਸੂ ਨੇ ਮੁਜੱਸਮਬਦੀ ਦੇ ਬਾਰੇ ਆਖਿਆ ਭਈ ਇਹ ਝੂਠੀ ਏ ਤੇ ਝੂਠੇ ਦਾ ਪਿਓ ਏ। ਸੱਚਾਈ ਨਾ ਝੂਠ ਨੂੰ, ਝੂਠ ਦੀ ਤਾਕਤ ਨੂੰ ਤੇ ਨਾ ਝੂਠੇ ਨੂੰ ਪੈਦਾ ਕਰਦੀ ਏ। ਜੇ ਇਨਸਾਨ ਇਹ ਯਕੀਨ ਕਰਨਾ ਛੱਡ ਦੇਵੇ ਭਈ ਰੱਬ ਪਾਪ, ਬਿਮਾਰੀ ਤੇ ਮੌਤ ਨੂੰ ਬਣਾਉਂਦਾ ਏ ਜਾਂ ਇਨਸਾਨ ਨੂੰ ਐਸ ਦਰੋਹੀ ਤਰਾਜ਼ੂ ਦੀਆਂ ਤਕਲੀਫਾਂ ਦੇ ਕਾਬਲ ਬਣਾਉਂਦਾ ਏ ਤੇ ਗਲਤੀ ਦੀਆਂ ਨੀਆਂ ਜ਼ਾਇਲ ਹੋ ਜਾਣਗੀਆਂ ਤੇ ਗਲਤੀ ਦੀ ਤਬਾਹੀ ਪੱਕੀ ਹੋ ਜਾਵੇਗੀ। ਪਿਆਰੇ ਪੜ੍ਹਨ ਵਾਲਿਓ, ਕਿਹੜਾ ਸਿਆਣ ਦਾ ਤਸੱਵਰ ਜਾਂ ਖਾਰਜੀ ਖਿਆਲ ਤੁਹਾਡੇ ਲਈ ਅਸਲੀ ਹੋਵੇਗਾ, ਮਾਦੀ ਜਾਂ ਰੂਹਾਨੀ? ਤੁਸੀਂ ਦੋਵੇਂ ਨਹੀਂ ਰੱਖ ਸਕਦੇ। ਤੁਸੀਂ ਆਪਣੇ ਆਪ ਦਾ ਨਮੂਨਾ ਲਿਆ ਰਹੇ ਹੋ। ਇਹ ਨਮੂਨਾ ਜਾਂ ਆਰਜ਼ੀ ਏ ਜਾਂ ਅਬਦੀ, ਜਾਂ ਰੂਹ ਜਾਂ ਫਿਰ ਮਾਦਾ ਤੁਹਾਡਾ ਨਮੂਨਾ ਹੈ। ਜੇ ਤੁਸੀਂ ਦੋ ਨਮੂਨੇ ਰੱਖਣ ਦੀ ਕੋਸ਼ਿਸ਼ ਕਰਦੇ ਹੋ ਤੇ ਅਮਲੀ ਤੌਰ ਤੇ ਤੁਹਾਡੇ ਕੋਲ ਕੋਈ ਵੀ ਨਹੀਂ ਹੋਵੇਗਾ। ਘੜੀ ਵਿੱਚ ਪੈਂਡੂਲਮ ਵਾਂਗਰ ਤੁਹਾਨੂੰ ਅੱਗੇ ਪਿੱਛੇ ਧੱਕਾ ਲਾਇਆ ਜਾਵੇਗਾ ਤਾਂ ਜੋ ਮਾਦੇ ਦੀਆਂ ਪਸਲੀਆਂ ਨਾਲ ਵੱਜੋ ਤੇ ਅਸਲੀ ਤੇ ਗੈਰ ਅਸਲੀ ਦੇ ਵਿਚਾਲੇ ਲਮਕਦੇ ਰਹੋ। ਇਨਸਾਨ ਦੀ ਰੂਹਾਨੀ ਇਨਫਰਾਦੀਅਤ ਕਦੀ ਗਲਤ ਨਹੀਂ ਹੁੰਦੀ। ਇਹ ਇਨਸਾਨ ਦੇ ਬਣਾਉਣ ਵਾਲੇ ਦੀ ਸ਼ਬੀਹ ਏ। ਮਾਦਾ ਬਸ਼ਰ ਨੂੰ ਅਸਲੀ ਸ਼ੁਰੂਆਤ ਤੇ ਹਸਤੀ ਦੀਆਂ ਹਕੀਕਤਾਂ ਨਾਲ ਨਹੀਂ ਜੋੜ ਸਕਦਾ ਜਿਹਦੇ ਵਿੱਚ ਸਭ ਕੁਝ ਮੁੱਕ ਜਾਣਾ ਚਾਹੀਦਾ ਏ। ਇਹ ਬਸ ਰੂਹ ਦੀ ਵਡਿਆਈ ਨੂੰ ਮੰਨਣ ਨਾਲ ਹੋਵੇਗਾ ਜਿਹੜਾ ਰੂਹ ਦੇ ਦਾਅਵਿਆਂ ਨੂੰ ਖਤਮ ਕਰਦਾ ਏ ਭਈ ਬਸ਼ਰ ਫਾਨੀਅਤ ਨੂੰ ਮੁਕਾ ਦੇਣ ਤੇ ਕਿਸੇ ਮਜ਼ਬੂਤ ਰੂਹਾਨੀ ਤਾਲੁਕ ਨੂੰ ਲੱਭਣ ਜਿਹੜਾ ਇਨਸਾਨ ਨੂੰ ਹਮੇਸ਼ਾ ਲਈ ਆਪਣੇ ਬਣਾਉਣ ਵਾਲੇ ਵੱਲੋਂ ਲਾਜ਼ਮੀ ਇਲਾਹੀ ਸ਼ਬੀਹ ਵਿੱਚ ਕਾਇਮ ਰੱਖਦਾ ਏ। ਰੂਹ ਉਸ ਫਹਿਮ ਤੋਂ ਆਗਾਹ ਕਰਦੀ ਏ ਜਿਹੜੀ ਸ਼ਾਉਰ ਨੂੰ ਉੱਚਾ ਕਰਦੀ ਤੇ ਸੱਚਾਈ ਵੱਲ ਰਹਿਨੁਮਾਈ ਦਿੰਦੀ ਏ। ਜ਼ਬੂਰ ਦੇ ਲਖਾਰੀ ਨੇ ਆਖਿਆ, ਬਹਿਰਾਂ ਦੀ ਆਵਾਜ਼ ਤੋਂ, ਸਮੁੰਦਰ ਦੀਆਂ ਜ਼ਬਰਦਸਤ ਛੱਲਾਂ ਤੋਂ ਵੀ ਖੁਦਾਵੰਦ ਉੱਚਾ ਤੇ ਕਾਦਰ ਏ। ਰੂਹਾਨੀ ਹਿੱਸ ਰੂਹਾਨੀ ਨੇਕੀ ਦਾ ਸ਼ਾਉਰ ਏ। ਫਹਿਮ ਅਸਲੀ ਤੇ ਗੈਰ ਅਸਲੀ ਦੇ ਵਿਚਕਾਰ ਹੱਦਬੰਦੀ ਦੀ ਲਕੀਰ ਏ। ਰੂਹਾਨੀ ਫਹਿਮ ਸਿਆਣ ਯਾਨੀ ਹਯਾਤੀ ਸੱਚਾਈ ਤੇ ਮੁਹੱਬਤ ਨੂੰ ਖੋਲ੍ਹਦਾ ਏ ਤੇ ਇਲਾਹੀ ਹਿੱਸ ਨੂੰ ਕ੍ਰਿਸਚਨ ਸਾਇੰਸ ਵਿੱਚ ਸੰਸਾਰ ਦਾ ਰੂਹਾਨੀ ਸਬੂਤ ਦਿੰਦਿਆਂ ਹੋਏ ਜ਼ਾਹਰ ਕਰਦਾ ਏ। ਇਹ ਫਹਿਮ ਸ਼ਾਉਰੀ ਨਹੀਂ ਏ, ਮੁਹੱਕਕਾਨਾ ਸਲਾਹਤਾਂ ਦਾ ਨਤੀਜਾ ਨਹੀਂ ਏ। ਇਹ ਚਾਨਣ ਵਿੱਚ ਲਿਆਉਂਦਿਆਂ ਹੋਏ ਸਾਰੀਆਂ ਸ਼ੈਵਾਂ ਦੀ ਅਸਲੀਅਤ ਏ। ਰੱਬ ਦਾ ਤਸੱਵਰ ਲਾਫਾਨੀ, ਲਾਖਤਾ
ਲਾਮਹਿਦੂਦ ਦੀ ਅਕਾਸੀ ਕਰਦਾ ਏ। ਫਾਨੀ ਖਤਾਕਾਰ ਤੇ ਮਹਿਦੂਦ ਇਨਸਾਨੀ ਅਕੀਦੇ ਨੇ ਜਿਹੜੇ ਆਪਣੇ ਆਪ ਲਈ ਅਜਿਹੇ ਕੰਮ ਵੰਡਦੇ ਨੇ ਜਿਹੜੇ ਉਹਨਾਂ ਲਈ ਨਾਮੁਮਕਿਨ ਹੋਣ, ਜਿਹੜੇ ਸੱਚਾਈ ਤੇ ਝੂਠ ਦੇ ਵਿਚਾਲੇ ਅੱਡ ਕਰਦੇ ਨੇ। ਅਸਲ ਦੇ ਬਿਲਕੁਲ ਉਲਟ ਸ਼ੈਵਾਂ ਅਸਲ ਦਾ ਪਰਛਾਵਾਂ ਨਹੀਂ ਬਣ ਸਕਦੀਆਂ। ਇਸ ਲਈ ਰੂਹ ਦਾ ਪਰਛਾਵਾਂ ਨਾ ਹੁੰਦਿਆਂ ਹੋਏ ਮਾਦੇ ਦਾ ਕੋਈ ਅਸਲੀ ਵਜੂਦ ਨਹੀਂ ਏ। ਸਮਝ ਰੱਬ ਦੀ ਇੱਕ ਖਸਲਤ ਏ, ਅਜਿਹੀ ਖਸਲਤ ਜਿਹੜੀ ਕ੍ਰਿਸਚਨ ਸਾਇੰਸ ਨੂੰ ਇੱਕ ਮਫਰੂਜ਼ੇ ਤੋਂ ਵੱਖ ਕਰਦੀ ਤੇ ਸੱਚਾਈ ਨੂੰ ਹਤਮੀ ਕਰਾਰ ਦਿੰਦੀ ਏ। ਹੁਣ ਮੈਂ ਮੀਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।